ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਉਮੀਦ ਹੈ ਤੁਹਾਡੀ ਈਦ ਵੀ ਚੰਗੀ ਲੰਘੀ ਹੋਏਗੀ, ਅਤੇ ਜਿਹੜੇ ਨੌਰੋਜ਼ ਮਨਾਉਂਦੇ ਨੇ ਉਹਨਾਂ ਨੂੰ ਰੋਜ਼ ਚੰਗਾ ਮਨਾਇਆ ਹੋਣਾ ਹੈ, ਅਤੇ ਜਿਨ੍ਹਾਂ ਨੇ ਹੋਲੀ ਦਾ ਰੰਗ ਸੁੱਟੇ ਹੋਣੇ ਨੇ ਅਤੇ ਉਹ ਵੀ ਬੜੇ ਖੁਸ਼ ਹੋਣਗੇ। ਅਤੇ ਅਸੀਂ ਬੈਠੇ ਹਾਂ ਪਾਕਿਸਤਾਨ ਵਿੱਚ, ਅਤੇ ਪਾਕਿਸਤਾਨ ਦੇ ਦਾਰੁਲ ਖਿਲਾਫੇ 'ਚ, ਅਤੇ ਗੱਲਾਂ ਕਰਨੇ ਸੇ ਪੰਜਾਬੀ 'ਚ ਅਤੇ ਪੰਜਾਬ ਦੀਆਂ। ਇਹ ਇਸਲਾਮਾਬਾਦੋਂ ਜਿਹੜਾ ਹੈ ਨਾ, ਉਹ ਸਾਨੂੰ ਪੰਜਾਬ ਬੜਾ ਸਾਫ਼ ਅਤੇ ਸੁਥਰਾ ਨਜ਼ਰ ਆਉਂਦਾ ਹੈ। ਸਾਫ਼ ਸੁਥਰਾ ਉਹ ਵਾਲਾ ਨਹੀਂ ਜਿਹੜਾ ਮਰੀਮ ਨਵਾਜ਼ ਸਾਫ਼ ਪੰਜਾਬ ਦੀ ਕੰਪੇਨ ਚਲਾਈ ਹੈ। ਮਤਲਬ ਕਿ ਸਾਨੂੰ ਜਿਹੜਾ ਵਿਊ ਆਉਂਦਾ ਨਾ ਨਜ਼ਰ, ਕਿ ਪੰਜਾਬ ਵਿੱਚ ਹੋ ਕੀ ਰਿਹਾ, ਸੁਥਰਾ ਨਜ਼ਰ ਆਉਂਦਾ ਹੈ, ਬੜਾ ਕਲੀਨ ਅਤੇ ਕਲੀਅਰ ਨਜ਼ਰ ਆਉਂਦਾ ਹੈ, ਕਿਉਂਕਿ ਉੱਥੇ ਨਾਲ ਹੀ ਹੈ ਇਸਲਾਮਾਬਾਦ ਦੇ। ਅਤੇ ਉੱਥੇ ਹੈ ਨੇ ਸੁਹੇਲ ਅਫਰੀਦੀ ਸਾਹਿਬ ਵਜ਼ੀਰ ਆਲਾ, ਅਤੇ ਉੱਥੇ PTI ਦੀ ਸਿਆਸੀ ਸਰਗਰਮੀਆਂ ਵੀ ਹੋ ਰਹੀਆਂ ਨੇ। ਪੰਜਾਬ ਵਾਲੇ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਅਤੇ KP ਵਾਲੇ ਜਿਹੜੇ ਨੇ ਉਹ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਤੇ ਇਸੇ ਦਰਮਿਆਨ 'ਚ ਕਸ਼ਮਕਸ਼ ਜਿਹੜੀ ਹੈ ਨਾ, ਕੋਈ ਇੱਕ ਰਿਹਾਈ ਕਮੇਟੀ ਬਣੀ ਹੈ ਖਾਨ ਸਾਹਿਬ ਦੀ। ਜੋਰੀ ਸਾਹਿਬ ਨੇ ਕਿਹਾ ਜੀ ਕਿ ਇਹ ਬੜੀ ਅਹਿਮ ਡਿਵੈਲਪਮੈਂਟ ਹੈ, ਅੱਜ ਉਸ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਕਿ ਅਗਰ ਇਸ 'ਤੇ ਗੱਲ ਨਾ ਕੀਤੀ ਤਾਂ ਸਾਡੇ ਵੇਖਣ ਵਾਲੇ ਅਤੇ ਸੁਣਨ ਵਾਲੇ ਨਾਰਾਜ਼ ਨਾ ਹੋ ਜਾਣ ਕਿ ਇੰਨਾ ਅਹਿਮ ਜਿਹੜਾ ਮੁੱਦਾ ਮਸਲਾ ਤੁਸੀਂ ਡਿਸਕਸ ਹੀ ਨਹੀਂ ਕੀਤਾ। ਚੋਹੀ ਸਾਹਿਬ, ਕੀ ਖਬਰ? ਹਾਂਜੀ ਰਾਣਾ ਸਾਹਿਬ, ਬਸ ਉਹ ਤੁਹਾਨੂੰ ਪਤਾ ਇਮਰਾਨ ਖਾਨ ਰਾਈ ਮੂਵਮੈਂਟ, ਹਾਂ ਹਾਂ। ਫਿਰ ਉਹਨਾਂ ਨੇ ਤਹਿਰੀਕ ਸ਼ੁਰੂ ਕਰ ਰਹੇ ਨੇ PTI ਵਾਲੇ। ਹੂੰ। ਤੇ ਉਹ ਫਿਰ ਰੌਲਾ ਉਹਨਾਂ ਨੇ ਬਣਾਇਆ ਜੀ ਕਿ ਕੋਈ ਇਮਰਾਨ ਖਾਨ ਦੀ ਰਾਈ ਵਾਸਤੇ ਕੋਸ਼ਿਸ਼ ਕਰੀਏ। ਤੇ ਇਹਦਾ ਤੁਹਾਨੂੰ ਮੈਂ ਥੋੜ੍ਹਾ ਪਹਿਲਾਂ ਬੈਕਗਰਾਊਂਡ ਦੇ ਦਿਆਂ ਕਿ ਜਦੋਂ ਇਮਰਾਨ ਖਾਨ ਸਾਹਿਬ ਦੀ ਅੱਖ ਦਾ ਮਸਲਾ ਬਣਿਆ ਤੇ PTI ਨੇ ਇੱਥੇ ਧਰਨਾ ਦਿੱਤਾ ਸੀ ਪਾਰਲੀਮੈਂਟ ਹਾਊਸ ਦੇ ਸਾਹਮਣੇ। ਹਾਂ ਉਸ ਤੋਂ ਬਾਅਦ ਜਿਸ ਦਿਨ ਉਹਨਾਂ ਨੇ ਧਰਨਾ ਖਤਮ ਕੀਤਾ ਤੇ ਸੁਹੇਲ ਅਫਰੀਦੀ ਸਾਹਿਬ ਚੀਫ ਮਿਨਿਸਟਰ ਖੈਬਰ ਪਖਤੂਨਖਵਾ, ਉਹਨਾਂ ਨੇ ਸੁਪਰੀਮ ਕੋਰਟ ਦੇ ਬਾਹਰ ਐਲਾਨ ਕੀਤਾ ਜੀ ਕਿ ਮੈਂ ਇਮਰਾਨ ਖਾਨ ਰਾਈ ਫੋਰਸ ਬਣਾਵਾਂਗਾ। ਅੱਛਾ। ਤੇ ਜਦੋਂ ਉਹਨਾਂ ਨੇ ਫੋਰਸ ਦਾ ਨਾਮ ਲਿਆ ਤੇ ਬੰਦਿਆਂ ਦੇ ਕੰਨ ਹੋ ਗਏ ਖੜੇ। ਓਏ ਹੋਏ। ਉਹਨਾਂ ਨੇ ਕਿਹਾ ਇਹ ਕੋਈ ਅਲ ਜ਼ੁਲਫਕਾਰ ਦੀ ਤਰ੍ਹਾਂ ਤਾਂ ਨਹੀਂ ਆਉਣ ਹਾਂ। ਲੱਗੀ। ਤੇ ਨਾਲ ਹੀ ਉਸ ਤੋਂ ਬਾਅਦ ਜਦੋਂ ਅਲ ਜ਼ੁਲਫਕਾਰ ਦੀ ਗੱਲ ਆਈ ਤੇ PTI ਵਾਲਿਆਂ ਦੇ ਵੀ ਕੰਨ ਖੜੇ ਹੋਏ। ਉਹਨਾਂ ਨੇ ਕਿਹਾ ਇਹ ਕੋਈ ਪਾਬੰਦੀ ਨਾ ਲੱਗ ਜਾਏ ਸਾਡੇ ਤੇ ਵੀ। ਤੇ ਉਹਨਾਂ ਨੇ ਸੁਹੇਲ ਅਫਰੀਦੀ ਸਾਹਿਬ ਦੀ ਲਈ ਕਲਾਸ ਠੀਕ ਕਿ ਹੈ। ਤੁਹਾਨੂੰ ਆਈਡੀਆ ਦਿੱਤਾ ਕਹਿੰਦੇ ਇਹ PTI ਜਿਹੜੀ ਪੰਜਾਬ ਵਿੱਚ ਹੈ ਉਹਨੇ ਕਲਾਸ ਲਈ। ਸਾਰੀ PTI ਨੇ ਜਿਹੜੀ ਉਹਨਾਂ ਦੀ ਲੀਡਰਸ਼ਿਪ ਜਿਹੜੇ ਜ਼ਾਹਰ ਆ ਪੰਜਾਬ ਹੀ ਮੇਨ KP ਵਾਲਿਆਂ ਨੇ ਵੀ ਲਈ ਅੱਛਾ। ਉਹਨਾਂ ਦੀ ਜਿਹੜੀ। ਹਾਂ। ਤੇ ਉਹਨਾਂ ਨੇ ਕਿਹਾ ਔਰ ਇਹ ਤੁਹਾਨੂੰ ਪਤਾ ਕਿ PTI ਵਾਲੇ ਇਹਨਾਂ ਦਾ ਕੋਈ ਅੰਦਰ ਕੋਈ ਇਹਨਾਂ ਦੀ ਜਿਹੜੀ ਡਿਸੀਜਨ ਮੇਕਿੰਗ ਆਪਸ ਜਿਹੜੀ ਹੈ ਕੋਆਰਡੀਨੇਸ਼ਨ ਤੇ ਹੁੰਦੀ ਕੋਈ ਨਹੀਂ। ਯਕਦਮ ਹੀ ਐਲਾਨ ਕਰਦੇ ਨੇ, ਸਾਰੇ ਕੈਮਰਿਆਂ ਦੇ ਸ਼ੌਕੀਨ ਨੇ ਤੇ ਮੀਡੀਆ ਦੇ। ਉਸ ਤੋਂ ਬਾਅਦ ਇਹਨਾਂ ਨੂੰ ਸਮਝ ਲੱਗਦੀ ਕਿ ਅਸੀਂ ਗਲਤ ਗੱਲ ਕਰ ਦਿੱਤੀ ਹੈ, ਸਹੀ ਕਰ ਦਿੱਤੀ। ਤੇ ਉਹ ਬੜੀ ਹੋਈ ਕਲਾਸ ਉਹਨਾਂ ਦੀ। ਤੇ ਸਿਆਸੀ ਕਮੇਟੀ ਬੜੀ ਗਰਮਾ ਗਰਮੀ ਹੋਈ ਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਫੋਰਸ ਕੌਣ ਬਣਾ ਰਿਹਾ ਹੈ। ਤੇ ਤੁਹਾਨੂੰ ਪਤਾ ਕਿ ਪਹਿਲਾਂ ਹਾਲਾਤ ਪਾਰਟੀ ਦੇ ਇੰਨੇ ਖਰਾਬ ਨੇ। ਹਾਂ। ਪਹਿਲਾਂ ਲੋਕ ਜੇਲ੍ਹਾਂ 'ਚ ਪਏ ਨੇ, ਪਾਬੰਦੀ ਲਗਾਉਣੀ, ਹਾਂ ਕੋਈ ਬਿਲਕੁਲ। ਨਵਾਂ ਉਹਨਾਂ ਨੂੰ ਮੌਕਾ ਦੇਣਾ ਦੂਸਰੇ ਲੋਕਾਂ ਨੂੰ ਕਿ ਸਾਡੇ ਖਿਲਾਫ ਐਕਸ਼ਨ ਕਰਨ। ਉਸ ਤੋਂ ਬਾਅਦ ਉਹਨਾਂ ਨੇ ਖੈਰ ਇਹਨੂੰ ਥੋੜ੍ਹਾ ਜਿਹਾ ਬਰਿਸਟਰ ਗੌਹਰ ਨੇ ਉਹਨਾਂ ਨੇ ਕਿਹਾ ਨਹੀਂ ਇਹ ਫੋਰਸ ਨਹੀਂ ਹੋਏਗੀ। ਫਿਰ ਉਹਨਾਂ ਨੇ ਅਲੀ ਮੁਹੰਮਦ ਖਾਨ ਨੇ X 'ਤੇ ਵੀ ਇਹ ਲਿਖਿਆ ਜੀ ਕਿ ਫੋਰਸ ਨਹੀਂ ਹੋਣੀ ਚਾਹੀਦੀ ਲੇਕਿਨ ਮੂਵ। ਬੜਾ ਸੋਚ ਵਿਚਾਰ ਕਰਕੇ ਉਹਨਾਂ ਨੇ ਆਖਰਕਾਰ ਇਹਦਾ ਕੀਤਾ ਨਾਮ ਚੇਂਜ। ਇਹਦਾ ਫਿਰ ਨਾਮ ਰੱਖਤਾ ਇਮਰਾਨ ਖਾਨ ਰਿਹਾਈ ਅਮਨ ਮੂਵਮੈਂਟ, ਅਮਨ ਤਹਿਰੀਕ। ਇਮਰਾਨ ਖਾਨ ਰਿਹਾਈ ਅਮਨ ਤਹਿਰੀਕ। ਅੱਛਾ ਅੱਛਾ ਅੱਛਾ। ਇਹਦਾ ਐਲਾਨ ਕੀਤਾ ਫਿਰ ਸੈਕਟਰੀ ਜਨਰਲ ਸਲਮਾਨ ਘੁਰਾਰਾ ਸਾਹਿਬ ਨੇ ਈਦ ਤੋਂ ਪਹਿਲਾਂ। ਅੱਛਾ। ਉਹਨਾਂ ਨੇ ਕਿਹਾ ਜੀ ਇਹ ਹੋਏਗੀ ਇਮਰਾਨ ਖਾਨ ਰਿਹਾਈ ਅਮਨ ਤਹਿਰੀਕ ਤੇ ਪੁਰਅਮਨ ਹੋਏਗੀ। ਤੇ ਈਦ ਤੋਂ ਬਾਅਦ ਅਸੀਂ ਇਹਨੂੰ ਕਰਾਂਗੇ ਸ਼ੁਰੂ। ਤੇ ਉਹਨਾਂ ਨੇ ਨਾਲੇ ਵੀ ਦੱਸਿਆ ਕਿ ਜਿਹੜੇ ਬਾਕੀ ਕਿ ਜਿਹੜੀ ਸਾਡੀ ਜਿਹੜੇ ਲੋਕ ਸੀ ਉਸ ਪ੍ਰੈਸ ਕਾਨਫਰੰਸ PTI ਦੇ ਇਨਸਾਫ ਯੂਥ ਵਿੰਗ ਦੇ ਨੌਜਵਾਨ ਜਾਂ ਦੂਸਰੇ, ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਦੇ ਲਈ ਨਵੀਂ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ 10 ਲੱਖ ਬੰਦੇ ਦੀ। 10 ਲੱਖ ਬੰਦੇ ਜਿਹੜੇ ਪਹਿਲੇ ਨੇ ਉਹ ਇਨਸਾਫੀਨ ਟਾਈਗਰ ਤੇ ਇਹ ਤੇ ਉਹ ਉਹਨਾਂ ਦੇ ਸਟੂਡੈਂਟ ਤੇ ਵਰਕਰ, ਤੇ ਉਹ ਠੀਕ ਨਹੀਂ, ਪਹਿਲੇ ਨਹੀਂ ਹੋਈ ਰਜਿਸਟ੍ਰੇਸ਼ਨ ਉਹਨਾਂ ਦੀ। ਤੁਸੀਂ ਖਬਰ ਤੇ ਰਾਣਾ ਸਾਹਿਬ ਦੇ ਦਿੱਤੀ। ਇਹੀ ਤੇ ਰੌਲਾ ਵਾ। ਅੱਛਾ। ਹਾਂ ਇਹੀ ਤੇ ਰੌਲਾ। ਉਹਨਾਂ ਨੇ ਕਿਹਾ ਜੀ 10 ਲੱਖ ਬੰਦਾ ਕਰਾਂਗੇ ਪਾਕਿਸਤਾਨ 'ਚ ਰਜਿਸਟਰ। ਈਦ ਤੋਂ ਫੌਰੀ ਬਾਅਦ ਹੋਏਗੀ ਇਹਦੀ ਰਜਿਸਟ੍ਰੇਸ਼ਨ ਸ਼ੁਰੂ। 1 ਲੱਖ ਬੰਦਾ ਕਰਾਂਗੇ ਖੈਬਰ ਪਖਤੂਨਖਵਾ 'ਚੋਂ। ਉਹੀ ਜਿਹੜੇ ਨਵੀਂ ਰਜਿਸਟ੍ਰੇਸ਼ਨ ਵੀ ਕਰਾਂਗੇ ਇਨਸਾਫ ਯੂਥ ਵਿੰਗ ਅਤੇ ਜਿਹੜਾ ISF ਹੈ ਸਟੂਡੈਂਟ ਫੈਡਰੇਸ਼ਨ ਤੇ ਬਾਕੀ ਨੌਜਵਾਨ। ਹੁਣ ਇਹਦੇ ਉੱਤੇ PTI ਦੇ ਅੰਦਰ ਵੀ ਪਿਆ ਹੈ ਫੱਡਾ ਤੇ ਬਾਹਰੋਂ ਵੀ ਬੜੀ ਹੋ ਰਹੀ ਤਨਕੀਦ। ਲੋਕ ਕਹਿੰਦੇ ਇੱਕ ਢਕੋਸਲਾ ਇਮਰਾਨ ਖਾਨ ਨੂੰ ਇਹਨਾਂ ਨੇ ਛੁਡਾਉਣ ਦਾ ਕੋਈ ਪ੍ਰੋਗਰਾਮ ਨਹੀਂ, ਜਾਂ ਇਹ ਕੋਈ ਐਵੇਂ ਲੰਬੇ ਪ੍ਰੋਗਰਾਮ ਕਰ ਰਹੇ ਨੇ ਲੰਬਾ ਟਾਈਮ ਲੈਣੇ ਵਾਸਤੇ। ਉਹ ਕਹਿੰਦੇ ਜੀ ਇਹ ਹੁਣ ਮਤਲਬ PTI ਦੇ ਅੰਦਰੋਂ ਵੀ ਮੁਖਾਲਫਤ ਹੋ ਰਹੀ ਕਿ 10 ਲੱਖ ਬੰਦੇ ਦੀ ਨਵੀਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਤੇ ਇਹਨੂੰ ਲੱਗਣਗੇ 2-4 ਮਹੀਨੇ। ਤੇ ਪਹਿਲਾਂ ਜਿਹੜੇ ਸਾਰੇ ਲੋਕ ਹੈਗੇ ਆਲਰੇਡੀ ਯੂਥ ਸਾਡੇ ਨਾਲ ਆ, ਤੁਸੀਂ ਕੋਈ ਕਰੋ ਮੂਵਮੈਂਟ ਦਾ ਐਲਾਨ, ਕੋਈ ਕਰੋ ਧਰਨੇ ਦਾ ਐਲਾਨ, ਕਰੋ ਜਲੂਸ ਦਾ ਐਲਾਨ। ਉੱਧਰ ਆਉਂਦੇ ਕੋਈ ਨਹੀਂ। ਟਾਈਮ ਜਿਹੜਾ ਨਾ ਉਹ ਥੋੜ੍ਹਾ ਜਿਹਾ ਖਿੱਚ ਰਿਹਾ। ਬਾਈਂਗ ਕਰ ਰਹੇ ਨੇ। ਮੇਰਾ ਖਿਆਲ ਪ੍ਰੈਸ਼ਰ ਵੀ ਬਹੁਤ ਹੈ ਨਾ ਇੱਥੇ। ਤੁਹਾਨੂੰ ਪਤਾ ਹੈ ਇਰਾਨ ਤੇ ਅਮਰੀਕਾ ਦੇ ਮੁਜ਼ਾਕਰਾਤ ਹੋਣੇ, ਇਸਲਾਮਾਬਾਦ, ਉਸ ਵਕਤ ਰਿਹਾਈ ਸ਼ੁਰੂ ਹੋ ਜਾਵੇ, ਉੱਥੋਂ ਜੰਗ 'ਚ। ਹਾਂ ਇਹ ਵੀ ਹੈ ਬਿਲਕੁਲ। ਹਾਂ ਇਹ ਸਾਰੇ ਫੈਕਟਰ ਨੇ।
ਤੇ ਉੱਥੋਂ ਖਾਨ ਸਾਹਿਬ ਦਾ ਜੇਲ੍ਹ 'ਚੋਂ ਪ੍ਰੈਸ਼ਰ ਹੈ, ਉਹਨਾਂ ਦੀ ਭੈਣਾਂ ਦਾ ਪ੍ਰੈਸ਼ਰ ਹੈ ਕਿ ਕੁਝ ਕਰੋ। ਹਾਂਜੀ ਇੱਧਰੋਂ ਹੁਕੂਮਤ ਦਾ ਪ੍ਰੈਸ਼ਰ ਹੈ ਕਿ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਜੰਗਾਂ ਹੋ ਰਹੀਆਂ ਇੱਥੇ, ਕੀ ਹਾਲਾਤ ਹੋਏ ਹੋਏ। ਬਿਲਕੁਲ। ਔਰ ਦੂਸਰਾ ਰਾਣਾ ਸਾਹਿਬ, ਜਿਹੜੀ ਈਰਾਨ ਵਾਲੀ ਵਾਰ ਆ, ਈਰਾਨ ਅਮਰੀਕਾ ਵਾਰ ਹੈ, ਇਹਦੇ ਵਿੱਚ ਪੀਟੀਏ ਦਾ ਜਿਹੜਾ ਖਾਨ ਸਾਹਿਬ ਦੀ ਸਪੈਸ਼ਲੀ ਜਿਹੜਾ ਹੈਲਥ ਦਾ ਮਸਲਾ ਨੇ, ਸਿਹਤ ਦਾ ਮਸਲਾ, ਉਹ ਗਿਆ ਥੱਲੇ। ਹਾਂ ਬਿਲਕੁਲ ਹੈ ਤੇ ਹੋਇਆ। ਹੁਣ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਬੈਕ ਬਰਨਰ ਤੇ ਚਲਾ ਗਿਆ, ਹਾਂ ਬਿਲਕੁਲ। ਉਹ ਉਸ ਤਰ੍ਹਾਂ ਹਾਈਲਾਈਟ ਨਹੀਂ ਹੋ ਰਿਹਾ। ਤੇ ਖਬਰਾਂ ਤਾਂ ਆ ਰਹੀਆਂ ਕਿ ਅੱਖ ਵੀ ਕੋਈ ਇਤਨਾ ਹੁਣ ਮਸਲਾ ਨਹੀਂ ਇੰਪਰੂਵ ਹੋ ਰਹੀ ਹੈ, ਲੇਕਿਨ ਇਹਨੂੰ ਜ਼ਰਾ ਉਹ ਪੀਟੀਆਈ ਵਾਲੇ ਜ਼ਰਾ ਚਾਹੁੰਦੇ ਨੇ ਕਿ ਇਹਨੂੰ ਕੰਮ ਨੂੰ ਚੁੱਕ ਕੇ ਰੱਖੋ, ਬਿਲਕੁਲ ਜ਼ਰਾ ਕੈਸ਼ ਵੀ ਕਰਾ ਲਓ ਤੇ ਪੋਲੀਟੀਸਾਈਜ਼ ਕਰ ਲਓ। ਤੇ ਉਹਦੇ ਨਾਲ ਨਾਲ ਅੱਛਾ ਦੂਸਰੀ ਹੋਰ ਤੁਹਾਨੂੰ ਮਦਦ ਦੀ ਡਿਵੈਲਪਮੈਂਟ ਦੱਸਾਂ, ਉਹ ਹੈ ਕਿ ਸੁਹੇਲ ਅਫਰੀਦੀ ਸਾਹਿਬ ਨੇ ਰਿਹਾਈ ਫੋਰਸ ਦਾ ਐਲਾਨ ਤਾਂ ਕੀਤਾ, ਲੇਕਿਨ ਜਿਹੜੇ ਮੁਕਤਦਰ ਹਲਕੇ ਉਹਨਾਂ ਨੂੰ ਹਲਕਾ ਜਿਹਾ ਖਤਰਾ ਹੈ ਕਿ ਕੋਈ ਵਾਕਈ ਕੋਈ ਜਲੂਸ ਜਾਂ ਵਾਇਲੈਂਟ ਜਾਂ ਕੋਈ ਧਰਨਾ ਸ਼ਰਨਾ ਨਾ ਕੱਢ ਦੇਣ। ਉਹਨਾਂ ਨੇ ਵੀ ਆਪਣਾ ਜਿਹੜੇ ਹੱਥ ਆ ਨਾ ਤੇ ਕੜਿੱਕੀ ਇਹਨਾਂ ਦੀ ਗਰਦਨ ਦੇ ਨਜ਼ਦੀਕ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ। ਅੱਛਾ ਅੱਛਾ। ਉਹਨਾਂ ਨੇ ਇਹ ਪੀਟੀਆਈ 'ਚ ਹੁਣੇ ਵੀ ਇੰਨਾ ਦਮ ਹੈ ਕਿ ਇਹਨੂੰ ਫੜੀ ਜਾ ਰਹੇ ਨੇ, ਕੁੱਟੀ ਜਾ ਰਹੇ ਨੇ, ਜੇਲ੍ਹਾਂ 'ਚ ਦੁਨੀਆ। ਹਾਂ ਦੇਖੋ ਨਾ, ਕੱਲ੍ਹ ਹੀ ਉਹਨਾਂ ਨੇ ਆਲੀਆ ਹਮਜ਼ਾ ਨੂੰ ਗ੍ਰਿਫਤਾਰ ਕਰ ਲਿਆ ਪੰਜਾਬ 'ਚ ਪਰਸੋਂ, ਠੀਕ ਹੈ ਨਾ। ਉਹ ਮਤਲਬ ਦਮ ਨਹੀਂ ਵੀ ਹੈ, ਲੇਕਿਨ ਫਿਰ ਵੀ ਉਹ ਤੇ ਆਪਣਾ ਪੂਰਾ ਤਿਆਰੀ ਰੱਖਦੇ ਨੇ ਨਾ ਕਿ ਕੋਈ ਹੋ ਨਾ ਜਾਵੇ। ਉਹਨਾਂ ਨੇ ਮੁਕਤਦਾ ਹਲਕਿਆਂ ਨੇ ਤੇ ਜਿਹੜੀ ਹੁਕੂਮਤ, ਉਹਨਾਂ ਨੇ ਸੁਹੇਲ ਅਫਰੀਦੀ ਦੇ ਗਰਦਨ ਦੇ ਗਿਰਦ ਦੀ ਕੜਿੱਕੀ ਟਾਈਟ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਉਹਨਾਂ ਨੇ ਕੀਤਾ ਕਿ ਇੱਕ ਕੇਸ ਹੈ ਰੇਡੀਓ ਪਾਕਿਸਤਾਨ ਪਿਸ਼ਾਵਰ ਦਾ, ਜਿਹੜਾ 10 ਮਈ ਨੂੰ ਜਲਾਇਆ ਗਿਆ ਸੀ, 9-10 ਮਈ ਨੂੰ ਵਾਕਿਆ 'ਚ, ਠੀਕ ਹੈ ਨਾ। ਉਹਦੇ 'ਚ ਪਹਿਲਾਂ ਉਹਨਾਂ ਨੇ ਜਿਹੜੀ ਨਾਦਰਾ ਦੀ ਫੋਰੈਂਸਿਕ ਰਿਪੋਰਟ ਆ, ਤੇ ਜਿਹੜੀ ਪੰਜਾਬ ਜਿਹੜੀ ਫੋਰੈਂਸਿਕ ਏਜੰਸੀ ਦੀ ਰਿਪੋਰਟ ਆ, ਉਹਦੇ 'ਚ ਉਹਨਾਂ ਨੇ ਜਿਹੜੀ ਵੀਡੀਓ, ਉਹਨਾਂ ਨੇ ਕਿਹਾ ਜੀ ਸੁਹੇਲ ਅਫਰੀਦੀ ਸਾਹਿਬ ਮੌਜੂਦ ਸੀ ਤੇ ਇਨਵੈਸਟੀਗੇਸ਼ਨ ਅਫਸਰ ਨੇ ਉਹਨਾਂ ਨੂੰ ਕਰਤਾ ਨੋਮੀਨੇਟ। ਉਦੋਂ ਤੱਕ ਤੇ ਪੀਟੀਆਈ ਸੀ, ਕੋਈ ਮਸਲਾ ਨਹੀਂ। ਮਸਲਾ ਕਿਉਂ ਨਹੀਂ ਕਿ ਕੇਪੀ ਆ, ਐਂਟੀ ਟੈਰਰਿਜ਼ਮ ਕੋਡ ਵੀ ਪਿਸ਼ਾਵਰ ਦੀ ਆ ਤੇ ਤਫਤੀਸ਼ੀ ਵੀ ਉੱਥੇ ਦੇ ਨੇ, ਠੀਕ ਹੈ। ਤੇ ਕੋਈ ਨਹੀਂ, ਮਸਲਾ ਸੈਟਲ ਕਰ ਲਵਾਂਗੇ। ਹਰ ਐਗਜ਼ੈਕਟਿਵ ਦਾ ਤੁਹਾਨੂੰ ਪਤਾ ਹੈ ਕਿ ਅਸਰ ਹੁੰਦਾ ਹੈ, ਲੇਕਿਨ ਉਹਨਾਂ ਨੇ ਜਿਹੜਾ ਕੰਮ ਤੁਹਾਨੂੰ ਦੱਸਿਆ ਨਾ ਕਿ ਟੈਟ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਇੱਕ ਪਟੀਸ਼ਨ ਪਾਈ ਰੇਡੀਓ ਪਾਕਿਸਤਾਨ ਨੇ ਫੈਡਰਲ ਕੰਸਟੀਟਿਊਸ਼ਨਲ ਕੋਰਟ 'ਚ। ਅੱਛਾ, ਉਹ ਕੀ ਉਹਦਾ ਜਿਹੜਾ ਟਰਾਇਲ ਆ ਨਾ, ਉਹ ਇਸਲਾਮਾਬਾਦ ਟ੍ਰਾਂਸਫਰ ਕੀਤਾ ਜਾਵੇ। ਉਹਨਾਂ ਨੇ ਕੱਲ੍ਹ ਦੇ ਦਿੱਤਾ ਸਟੇ, ਜਿਹੜਾ ਉੱਥੇ ਟਰਾਇਲ ਹੋ ਰਿਹਾ ਸੀ। ਅੱਛਾ ਅੱਛਾ। ਤੇ ਬਾਕੀਆਂ ਨੂੰ ਕਰਤਾ ਨੋਟਿਸ, ਜਿੰਨੇ ਉਹਦੇ ਅਕਿਊਜ਼ ਸੀ। ਉਹ ਇਸ ਕਰਕੇ ਮੈਨੂੰ ਸ਼ੱਕ ਆ ਕਿ ਉਹਦਾ ਜਿਹੜਾ ਟਰਾਇਲ ਆ ਨਾ ਸੁਹੇਲ ਅਫਰੀਦੀ, ਉਸ ਕੇਸ ਪੂਰੇ ਦਾ, ਜਿਹਦੇ 'ਚ 80-85 ਬੰਦੇ ਨੇ, ਉਹ ਵੀ ਅਲਟੀਮੇਟਲੀ ਅਗਰ ਇਸਲਾਮਾਬਾਦ ATC 'ਚ ਆ ਗਿਆ ਤੇ ਸੁਹੇਲ ਅਫਰੀਦੀ ਸਾਹਿਬ ਤੇ ਪੱਕੀ ਤਲਵਾਰ ਆ ਫਿਰ। ਉਹ ਤੇ ਸਿੰਧ ਦਾ CM ਨੂੰ ਵੀ ਜੇਲ੍ਹ ਜਾ ਸਕਦਾ ਹੈ, ਤੇ ਉਹ ਕੇਪੀ ਦਾ ਵੀ ਜਾ ਸਕਦਾ। ਇਹਦੇ 'ਚ ਕੀ ਜੇਲ੍ਹ ਨਾ ਵੀ ਗਏ, ਡਿਸਕੁਆਲੀਫਿਕੇਸ਼ਨ ਹੋਈ ਤੇ ਫਿਰ ਉਹ ਚੱਲ ਜਾਣਗੇ। ਮਤਲਬ ਇਹ ਖਤਰਾ ਨਹੀਂ ਲੈਣਗੇ ਉਹ ਫਰੀ, ਲੇਕਿਨ ਇਹ ਆ ਕਿ ਉਹਨਾਂ ਤੇ ਇੱਕ ਤਲਵਾਰ ਬਹਰਹਾਲ ਕਾਇਮ ਆ। ਬਹਰਹਾਲ ਹੈ ਤੇ ਜੀ ਤੁਸੀਂ ਕਹਿ ਰਹੇ ਹੋ ਸੁਣਾ ਜੀ ਕਿ ਹੁਣ ਮੌਕਾ ਬਣਿਆ ਹੈ ਕਿ ਅੱਖ ਦਾ ਸੀ ਤੇ ਹੁਣ ਠੀਕ ਹੋ ਰਹੀ ਹੈ, ਤੇ ਪੀਟੀਆਈ ਵਾਲੇ ਕੋਲ ਵਿਚਾਰਿਆਂ ਕੋਲ ਕੋਈ ਮੁੱਦਾ ਹੈ ਕੋਈ ਨਹੀਂ ਸਹੀ ਕਿ ਕਿਹਦੇ ਉੱਤੇ ਪੋਲੀਟਿਕਸ ਕਰਨ, ਖਾਨ ਸਾਹਿਬ ਦੀ ਕੋਈ ਰਿਹਾਈ ਵਾਸਤੇ ਚਲਾਉਣ। ਇਹ ਬਸ ਇਹਨਾਂ ਨੂੰ ਜਿਹੜਾ ਵੀ ਮੌਕਾ, ਉਹ ਜੀ ਹੈ ਨਾ ਲਤੀਫਾ, ਤੁਸੀਂ ਸੁਣਿਆ ਹੋਣਾ, ਸਰਦਾਰ ਬੈਠਾ ਸੀ ਬੰਨੇ ਦੇ ਉੱਤੇ ਤੇ ਉਹਦੇ ਪੁੱਤਰ ਨੇ ਉਹਨੂੰ ਧੱਕਾ ਦੇ ਦਿੱਤਾ ਤੇ ਦਰਿਆ ਡਿੱਗ ਕੇ ਮਰ ਪਿਆ। ਬਾਹਰ ਆ ਕੇ ਰੋਵੇ ਬਾਪੂ ਨੂੰ ਆਪਣੇ, ਤੇ ਉਹਨੇ ਕਿਹਾ ਤੂੰ ਬਾਪੂ ਨਾਲ ਇੰਨਾ ਪਿਆਰ ਸੀ ਤੇ ਤੂੰ ਉਹਨੂੰ ਧੱਕਾ ਕਿਉਂ ਦਿੱਤਾ? ਉਹ ਕਹਿੰਦਾ ਮੌਕਾ ਬਣਿਆ ਸੀ, ਮੈਂ ਕਿਹਾ ਮੌਕਾ ਜ਼ਾਇਆ ਨਾ ਜਾਵੇ। ਇਹ ਪੀਟੀਆਈ ਵਾਲੇ ਵੀ ਇੰਝ ਹੀ ਕਰਦੇ ਨੇ, ਯਾਨੀ ਕੋਈ ਅੱਛਾ ਮੌਕਾ ਬਣਾਉਣ ਦੇ ਬਜਾਏ ਜਿਹੜਾ ਬਣਿਆ ਹੈ ਨਾ, ਆਪਣੇ ਕਾਇਦ ਨੂੰ ਤੁੰਨੀ ਜਾ ਰਹੇ ਨੇ, ਕਦੀ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ, ਕਦੀ ਉਸ ਤਰ੍ਹਾਂ ਦੇ ਬਹਾਨੇ ਬਣਾ ਕੇ, ਇਹੀ ਚੱਲ ਰਿਹਾ। ਹਾਂ ਬਿਲਕੁਲ। ਉਹ ਜ਼ਾਹਰ ਆ ਜਿਹੜਾ ਹੁਣ ਰਾਣਾ ਸਾਹਿਬ, ਤੁਹਾਨੂੰ ਪਤਾ ਕਿ ਬਹੁਤ ਸਾਰੇ ਪੀਟੀਆਈ ਦੇ ਬੰਦੇ ਜਿਹੜੇ ਆ ਉਹ ਪਿਸ਼ਾਵਰ ਛੁਪੇ ਹੋਏ ਆ, ਪਿਸ਼ਾਵਰ ਜਾਂ ਉਹਨਾਂ ਦੇ ਉਹਦੇ ਮੁਜ਼ਾਫਾਤ 'ਚ, ਖੈਬਰ ਪਖਤੂਨਖਵਾ 'ਚ, ਉਹ ਸਾਰੇ ਉੱਥੇ ਨੇ। ਉਹ ਮਤਲਬ 4-4 ਈਦਾਂ ਹੋ ਗਈਆਂ, ਇੱਕ ਦੋ ਉਹਨਾਂ ਦੇ ਮੈਸੇਜ ਵੀ ਆਏ ਸੀ ਐਸੀ ਤੇ ਕਿ ਸਾਡੀ ਤੇ ਚੌਥੀ ਈਦ ਉੱਥੇ। ਤੇ ਉਹ ਜ਼ਾਹਰ ਆ ਉਹਨਾਂ 'ਤੇ ਵੀ ਮਤਲਬ ਇਹ ਬੜਾ ਉਹਨਾਂ ਲਈ ਪਰੇਸ਼ਾਨੀ ਹੈ। ਉਹਨਾਂ ਦੇ ਕਾਰੋਬਾਰ ਨੇ ਉਹ ਬੰਦ ਪਏ ਨੇ ਉੱਥੇ ਨੇ, ਤੇ ਉਹ ਜ਼ਾਹਰ ਪੂਰਾ ਹੁਣ ਪ੍ਰੈਸ਼ਰ ਹੈ ਸੁਹੇਲ ਅਫਰੀਦੀ ਦੇ ਕਿ ਉਹ ਸਾਰਿਆਂ ਦਾ, ਯਾਨੀ ਕਿ ਉਮੀਦਾਂ ਇਹ ਸੀ ਕਿ ਖਾਨ ਸਾਹਿਬ ਨੇ ਬਣਾਇਆ ਸੀ ਕਿ ਕੋਈ ਐਸੀ ਧਰਨਾ ਕੋਈ ਚੀਜ਼ ਕਰਨਗੇ ਜਿਹੜਾ ਕੋਈ ਜਾਂ ਤਾਂ ਕਮ ਸੇ ਕਮ ਉਹਨਾਂ ਦੀ ਕੋਈ ਡੀਲ ਹੋਵੇ, ਕੁਛ ਹੋਵੇ। ਚਾਹੁੰਦੇ ਕੀ ਨੇ ਪੀਟੀਆਈ ਵਾਲੇ? ਖਾਨ ਰਿਹਾਈ ਚਾਹੁੰਦੇ ਨੇ ਉਹ, ਤੇ ਮੈਨੂੰ ਇਹੀ ਲੱਗਦਾ ਕੋਈ ਮੁਫਾਹਿਮਤ ਤੇ ਨਹੀਂ ਚਾਹੁੰਦੇ। ਮੁਫਾਹਿਮਤ ਹੋਏਗੀ ਚੋਈ ਸਾਹਿਬ ਹੈ ਜਿਹੜੇ ਫਿਰ ਲੁਕੇ ਪਏ ਨੇ, ਕੇਪੀ ਨੂੰ ਪਿਸ਼ਾਵਰ ਨੇ ਯਾਗਿਸਤਾਨ ਬਣਾਇਆ, ਇਲਾਕਾ ਗੈਰ, ਲੁਕੇ ਪਏ ਨੇ, ਤੇ ਉਹਨਾਂ ਦਾ ਵੀ ਮਸਲਾ ਹੱਲ ਹੋਏਗਾ, ਮੁਫਾਹਿਮਤ ਹੋਏਗੀ। ਇਹਨਾਂ ਨੇ ਸਾਰਾ ਮਸਲਾ ਜੋੜ ਦਿੱਤਾ ਖਾਨ ਸਾਹਿਬ ਦੀ ਰਿਹਾਈ ਦੇ ਨਾਲ। ਉਸ ਤੋਂ ਇਲਾਵਾ ਕੋਈ ਦੂਜੇ ਨੰਬਰ 'ਤੇ ਪੁਆਇੰਟ ਵੀ ਹੈ ਇਹਨਾਂ ਦੇ ਕੋਲ ਕਿ ਬਾਕੀ ਲੋਕ ਜਿਹੜੇ ਪ੍ਰੈਸ਼ਰ ਵਿੱਚ ਨੇ ਉਹ ਉਹਦੇ 'ਚੋਂ ਨਿਕਲ ਆਉਣ। ਜਦੋਂ ਨਿਕਲਣਗੇ ਆਪਣੇ ਘਰਾਂ ਨੂੰ ਜਾਣਗੇ, ਥੋੜ੍ਹਾ ਰੈਸਟ ਕਰਨਗੇ, ਉਸ ਤੋਂ ਬਾਅਦ ਉਹਨਾਂ 'ਚ ਕੋਈ ਸਮਝ ਬੂਝ ਵੀ ਹੈ ਸਿਆਸੀ, ਅਤੇ ਕੋਈ ਤਹਿਰੀਕ ਚਲਾ ਲੈਣਗੇ ਕੋਈ, ਫਿਰ ਉਸ ਤੋਂ ਬਾਅਦ ਨਵੀਂ ਹਕਮਤ ਅਮਲੀ ਲੈ ਆਉਣਗੇ। ਕੋਈ ਇਸ ਤਰ੍ਹਾਂ ਦਾ ਵੀ ਕੋਈ ਸੋਚਦੇ ਨੇ ਕਿ ਨਹੀਂ ਯਾਰ ਇੱਕੋ ਹੀ ਗੱਲ ਸੋਚਦੇ ਨੇ, ਬਸ ਖਾਨ ਦੀ ਰਿਹਾਈ, ਅਸੀਂ ਹੋਰ ਕੁਝ ਨਹੀਂ। ਨਹੀਂ, ਉਸ ਮੇਨ ਜਿਹੜਾ ਸਿੰਗਲ ਪੁਆਇੰਟ ਜਿਹੜਾ ਠੀਕ ਗੱਲ ਹੈ,
ਤੁਹਾਡੀ ਉਹ ਹੈ ਖਾਨ ਸਾਹਿਬ ਦੀ ਰਿਹਾਈ। ਉਹਨਾਂ ਲੋਕਾਂ ਦੇ ਬਾਰੇ ਉਸ ਤਰ੍ਹਾਂ ਸ਼ਾਇਦ ਪਾਰਟੀ ਸੋਚਿਆ ਵੀ ਨਹੀਂ ਜਾ ਰਿਹਾ। ਪਾਰਟੀ ਸੋਚਦੀ ਹੋਏਗੀ, ਲੇਕਿਨ ਹਜ਼ਾਰ ਆ ਹਾਂ ਜਿਹੜੀ ਡਾਇਰੈਕਸ਼ਨ ਤੇ ਉੱਥੋਂ ਹੋਣੀ ਖਾਨ ਸਾਹਿਬ ਦੀ। ਜਿਹੜੀ ਖਾਨ ਸਾਹਿਬ ਦੀ ਫੈਮਿਲੀ ਆ, ਉਹਨਾਂ ਦਾ ਵੀ ਜਿਹੜਾ ਪ੍ਰਾਇਮਰੀ ਆਬਜੈਕਟਿਵ ਆ ਉਹ ਹੈ ਉਹ ਰਿਹਾਈ। ਠੀਕ ਹੈ ਨਾ। ਉਹ ਜਿਹੜੇ ਮਤਲਬ ਜਿਹੜੇ ਲੋਕ ਕੋਟ ਲਖਪਤ ਪਏ ਨੇ, ਜਾਂ ਜਿਹੜੇ ਲੋਕ ਸਪੈਸ਼ਲੀ ਕੇਪੀ ਖੈਬਰ ਪਖਤੂਨਖਵਾ ਛੁਪੇ ਹੋਏ ਨੇ, ਉਹਨਾਂ ਦੇ ਬਾਰੇ 'ਚ ਮੈਂ ਤਾਂ ਨਹੀਂ ਦੇਖਿਆ ਖਾਨ ਦੀਆਂ ਭੈਣਾਂ ਗੱਲ ਕਰਨ। ਕੋਈ ਵੀ ਨਹੀਂ ਉਹ ਕਰਦਾ। ਬਲਕਿ ਇਹ ਹੈ ਕਿ ਉਹ ਜਿਹੜੇ ਬੰਦਿਆਂ ਦੇ ਪਰਚੇ ਪਹਿਲਾਂ ਹੋਏ ਉਹਨਾਂ ਦੇ ਵੀ ਤਨਕੀਦ ਕਰ ਦਿੰਦੀਆਂ। ਉਹ ਕਹਿੰਦੀਆਂ ਜੀ ਤੁਹਾਨੂੰ ਪਤਾ ਨਹੀਂ ਲੀਮਾ ਖਾਨ ਦੀ ਇੱਕ ਬਿਆਨ ਆ ਗਿਆ ਸੀ, ਸਟੇਟਮੈਂਟ ਆ ਗਈ ਸੀ, ਮੀਡੀਆ ਨਾਲ ਟਾਕ ਆ ਗਈ ਸੀ। ਉਹਨਾਂ ਨੇ ਕਿਹਾ ਜੀ ਉਹ MNMP ਕਿੱਥੇ ਆਉਂਦੇ ਕਿਉਂ ਨਹੀਂ ਕੋਰਟਾਂ 'ਚ ਸਾਡੇ ਪਿੱਛੇ। ਇਹ ਉਹ ਜ਼ਾਹਰਾ ਲੋਕ ਜਾਂਦੇ ਵੀ ਇਹ ਲੋਕਾਂ ਦੇ ਪਰਚੇ ਨੇ 30 35 ਪਰਚੇ ਨੇ, ਲੇਕਿਨ ਇਸ ਦੇ ਬਾਵਜੂਦ ਕਿਸੇ ਲੋਕਾਂ ਦੀ ਕੋਸ਼ਿਸ਼ ਨੂੰ ਉਸ ਤਰ੍ਹਾਂ ਰੀਕਗਨਾਈਜ਼ ਨਹੀਂ ਕੀਤਾ। ਨਹੀਂ ਹੈ ਚੋਈ ਸਾਹਿਬ। ਹੈ ਦੇਖੋ, ਅਸੀਂ ਪਿਛਲੇ ਸਾਲ ਤੋਂ ਗੱਲ ਕਰ ਰਹੇ ਹਾਂ ਖਾਨ ਸਾਹਿਬ ਦੀ ਯਕਨਕਾਤੀ ਜਿਹੜਾ ਏਜੰਡਾ ਹੈ ਨਾ ਇਹਨਾਂ ਦਾ, ਉਹ ਡਿਲੀਵਰ ਨਹੀਂ ਕਰ ਪਾ ਰਹੇ। ਅਤੇ ਇਹਨਾਂ ਨੂੰ ਕੋਈ ਮੁਤਬਾਦਲ ਸਟ੍ਰੈਟਜੀ ਲਿਆਉਣੀ ਚਾਹੀਦੀ ਕਿ ਨਹੀਂ ਲਿਆਉਣੀ ਚਾਹੀਦੀ? ਹਾਂ ਇਹ ਤਾਂ ਹੈ। ਅਤੇ ਉਹ ਤਾਂ ਨਹੀਂ ਲੈ ਕੇ ਆਏ ਨਾ ਹੁਣੇ ਤੱਕ। ਇਹਦੇ ਨਾਲ ਤਾਂ ਤੁਸੀਂ ਦੋ ਇਹਦੇ ਨਾਲ ਫਰਕ ਪੈ ਰਹੇ ਨੇ ਜਿਹੜੇ ਵਿਜ਼ੀਬਲ ਨੇ। ਇੱਕ ਤਾਂ ਗਰੁੱਪ ਰੈਡੀਕਲ ਹੁੰਦਾ ਜਾ ਰਿਹਾ, ਜਿਹੜਾ ਬੜਾ ਪ੍ਰੋ ਇਮਰਾਨ ਖਾਨ ਹੈ, ਉਹ ਕਿਸੇ ਦੀ ਗੱਲ ਹੀ ਨਹੀਂ ਸੁਣਦਾ। ਦੂਜਾ ਜਿਹੜਾ ਬੱਦਲ ਵੀ ਹੋ ਰਿਹਾ, ਉਹ ਕਹਿੰਦੇ ਕੀ ਪੋਲੀਟਿਕਸ ਹੈ, ਇੱਕੋ ਹੀ ਚਲਾਈ ਜਾ ਰਹੇ ਹੋ। ਉਹ ਬੰਦਾ ਕੋਈ ਗੂਫ ਤਾਂ ਨਹੀਂ ਹੁੰਦਾ ਨਾ। ਹਾਂ ਉਹਨੇ ਸੋਚਦਾ ਤਾਂ ਹੈ, ਵੇਖਦਾ ਤਾਂ ਹੈ ਕਿ ਸਾਡੇ ਕੋਲ ਹੋਰ ਗੱਲ ਹੀ ਕੋਈ ਨਹੀਂ। ਕਿੰਨੀ ਕੁ ਵਾਰੀ ਕਰਨਗੇ ਗੱਲ? ਖਾਨ ਸਾਹਿਬ ਦੀ ਹੈ ਸੀ ਇੱਕ ਗੱਲ ਨੂੰ ਉਹਨਾਂ ਨੇ ਖਿੱਚੀ ਗਏ, 17-18 ਸਾਲ ਖਿੱਚੀ ਗਏ, ਸ਼ੌਕਤ ਖਾਨਮ, ਕਰਪਸ਼ਨ, ਇਹ ਉਹ ਸਾਰਾ। ਅਤੇ ਬਾਕੀ ਬੰਦਿਆਂ 'ਚ ਇੰਨੀ ਹਿੰਮਤ ਨਹੀਂ ਹੁੰਦੀ ਰਿਪੀਟ ਕਰਨ ਦੀ ਗੱਲਾਂ ਨੂੰ। ਅਤੇ ਉਹ ਪੰਜਾਬ ਵਿੱਚ ਇਹ ਹੋ ਰਿਹਾ। ਜੀ ਜੀ ਬਿਲਕੁਲ ਇਸ ਤਰ੍ਹਾਂ ਹੀ ਆ। ਉਹ ਲੋਕਾਂ ਦਾ ਜਿਹੜਾ ਉਹ ਇੱਕ ਹੈ ਨਾ ਜਿਹਨੂੰ ਕਹਿੰਦੇ ਬੋਇਲਿੰਗ ਪੁਆਇੰਟ, ਬੋਇਲਿੰਗ ਪੁਆਇੰਟ 'ਤੇ ਨੇ PTI ਦੇ ਬਹੁਤ ਸਾਰੇ ਲੋਕ। ਈਦ 'ਤੇ ਵੀ ਮੈਨੂੰ ਇੱਕ ਦੋਸਤ ਮਿਲਿਆ, ਉਹ ਇੱਕ ਸਿਆਲਕੋਟ ਦਾ ਇਹਨਾਂ ਦਾ ਗੁਜਰਾਂਵਾਲੇ ਦਾ ਇਹਨਾਂ ਦਾ MNA ਸੀ ਸਾਬਕਾ, ਮੀਆਂ ਤਾਰਕ। ਉਹ ਵੀ ਉੱਥੇ ਖੈਬਰ ਪਖਤੂਨਖਵਾ 'ਚ ਪਿਆ। ਉਹਨੇ ਕਿਹਾ ਪੰਪ ਦਾ ਬੰਦ, ਉਹਦੀਆਂ 2 ਮਿੱਲਾਂ ਬੰਦ। ਲੇਕਿਨ ਉਹ ਲੋਕ ਫਿਲਹਾਲ ਤਾਂ ਸਸਟੇਨ ਕਰ ਰਹੇ ਨੇ, ਲੇਕਿਨ ਕਿੰਨੀ ਦੇਰ? ਅਤੇ ਉਹਨਾਂ ਲਈ ਵੀ ਕੁਛ ਸੋਚਣਾ ਚਾਹੀਦਾ, ਉਹਨਾਂ ਲਈ ਵੀ, ਤਾਂ ਕਿ ਕੋਈ ਐਸੀ ਡੀਲ ਬਣਾਈ ਜਾਵੇ, ਕੋਈ ਮਫਾਹਮਤ ਕੀਤੀ ਜਾਵੇ। ਲੇਕਿਨ ਇਹਨਾਂ ਦਾ ਇੱਕ ਹੈ 1 ਪੁਆਇੰਟ ਏਜੰਡਾ, ਅਤੇ ਦੂਸਰਾ ਹੈ ਕਿ ਉਹ ਉੱਧਰੋਂ ਜਦੋਂ ਆਵਾਜ਼ ਆਉਂਦੀ ਕਿ ਮਫਾਹਮਤ ਕਰਨੀ ਤਾਂ ਖਾਨ ਸਾਹਿਬ ਚੁੱਪ ਹੋ ਜਾਣ, ਅਤੇ ਖਾਨ ਸਾਹਿਬ ਚੁੱਪ ਹੋਣ ਲਈ ਤਿਆਰ ਨਹੀਂ। ਅਤੇ ਖਾਨ ਸਾਹਿਬ ਤੇ ਵੀ ਸੋਚਦੇ ਹੋਣਗੇ ਨਾ ਕਿ ਮੈਂ ਆਪਣੀ ਜ਼ਾਤ ਵਾਸਤੇ ਕੁਝ ਕਰਨਾ ਹੈ ਜਾਂ ਪਾਰਟੀ ਵਾਸਤੇ ਵੀ ਕਰਨਾ ਹੈ, ਜਿਹੜੇ ਮੇਰੇ ਸਾਥੀ ਨੇ ਉਹਨਾਂ ਲਈ ਵੀ ਕੁਝ ਕਰਨਾ ਹੈ। ਅਤੇ ਉਹ ਵੀ ਤੇ ਸੋਚਦੇ ਹੋਣਗੇ ਕੋਈ ਸ਼ੈ ਬਾਹਰ ਆਈ ਹੈ ਉਹਨਾਂ ਦੀ ਤਰਫੋਂ ਇਸ ਹਵਾਲੇ ਨਾਲ? ਨਹੀਂ ਹਜ਼ਾਰ ਹੁਣ ਅੱਜ ਕੱਲ੍ਹ ਤਾਂ ਉਹਨਾਂ ਦੀ ਬੜੇ ਅਰਸੇ ਤੋਂ ਮੀਟਿੰਗਾਂ ਬੰਦ ਆ। ਲੇਕਿਨ ਇਹ ਆ ਕਿ ਮੈਨੂੰ ਲੱਗਦਾ ਕਿ ਖਾਨ ਸਾਹਿਬ ਦਾ ਇਹ ਆ ਕਿ ਉਹਨੂੰ ਲੱਗਦਾ ਕਿ ਮੇਰੇ ਪਿੱਛੇ ਬੜੀ ਦੁਨੀਆ ਦੀ ਤਾਕਤ ਆ, ਅਤੇ ਮੈਂ ਹਰ ਸ਼ੈ ਉਲਟ ਦਿਆਂਗਾ। ਅਤੇ ਮੈਨੂੰ ਹੁਣ ਇੱਥੇ ਖੜਾ ਹੋਣਾ ਚਾਹੀਦਾ ਕਿ ਜਦੋਂ ਵੀ ਮੇਰੀ ਕਿਸੇ ਤਰ੍ਹਾਂ ਰਿਹਾਈ ਹੋ ਗਈ ਮੁਮਕਿਨ, ਅਤੇ ਮੈਂ ਇੱਥੇ ਤਹਿਸ ਨਹਿਸ ਕਰ ਦਿਆਂਗਾ। ਮੈਂ ਹੀ ਹੋਵਾਂਗਾ ਅਤੇ ਠੀਕ ਕਰਾਂਗਾ, ਕੋਈ ਸ਼ੈ ਨਹੀਂ ਹੋਏਗੀ, ਹੋਰ ਕੋਈ ਨਹੀਂ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਮੈਨੂੰ ਲੱਗਦਾ ਉਹਨਾਂ ਦੇ ਜ਼ਹਨ 'ਚ ਇਹ ਚੀਜ਼ ਆ। ਅਤੇ ਉਹ ਅਗਰ ਉਹਨਾਂ ਦੇ ਜ਼ਹਨ 'ਚ ਥੋੜ੍ਹਾ ਹੁੰਦਾ ਕਿ ਆਪਣੇ ਦੂਸਰੇ ਸਾਥੀਆਂ ਨੂੰ, ਜਿਹੜੇ ਬਾਕੀ ਲੋਕ ਜਿਹੜੇ ਸਫ਼ਰ ਕਰ ਰਹੇ ਉਹਨਾਂ ਨੂੰ ਕੋਈ ਰਿਲੀਫ ਲੈ ਕੇ ਦੇਣਾ, ਅਤੇ ਮੇਰੇ ਖਿਆਲ ਉਹ ਕੋਈ ਨਾ ਕੋਈ ਫਿਰ ਉਹ ਕੋਈ ਦਰਮਿਆਨੀ ਰਸਤਾ ਕੱਢਣ ਦੀ ਕੋਸ਼ਿਸ਼ ਕਰਦੇ, ਜਿਹੜੇ ਹਾਲੇ ਤੱਕ ਨਹੀਂ ਨਿਕਲਿਆ। ਇਹ ਤਾਂ ਮਾਈਂਡਸੈਟ ਬਾਕੀ ਜਮਾਤਾਂ ਦਾ ਵੀ ਹੈ। ਇਹ ਮੀਆਂ ਸਾਹਿਬ ਸਮਝਦੇ ਨੇ ਕਿ ਜੀ ਇਹ ਸਾਡੇ ਖਾਨਦਾਨ ਵਿੱਚ ਹੀ ਕੂਵਤ ਹੈ, ਸਾਡੇ ਕੋਲ ਹੀ ਪੋਲੀਟੀਕਲ ਵਿਜ਼ਡਮ ਹੈ, ਸਾਰੀ ਸਿਆਸਤ ਮਰੀਮ ਦੇ ਘੁੰਮਣੀ ਚਾਹੀਦੀ ਹੈ। ਸ਼ਹਿਬਾਜ਼ ਸ਼ਰੀਫ ਕਹਿੰਦਾ ਜੀ ਹਮਜ਼ਾ ਦੇ, ਬਿਲਾਵਲ ਦੇ ਜ਼ਰਦਾਰੀ ਸਾਹਿਬ ਕਹਿੰਦੇ ਨੇ ਇਹ ਵੇ, ਫਰਿਆਲ ਵੀ ਕਹਿੰਦੀ ਇਹੀ ਹੈ, ਅਤੇ ਮੌਲਾਨਾ ਕਹਿੰਦਾ ਮੇਰਾ ਪੁੱਤਰ ਹੈ। ਇਹ ਤਾਂ ਫਿਰ ਇਹਦੇ 'ਚ ਤਾਂ ਫਰਕ ਕੀ ਰਹਿ ਗਿਆ PTI ਅਤੇ ਬਾਕੀ ਜਮਾਤਾਂ 'ਚ, ਅਗਰ ਆਪਣੀ ਜ਼ਾਤ ਅਤੇ ਖਾਨਦਾਨ ਦੇ ਇਰਦ ਗਿਰਦ ਚੀਜ਼ਾਂ ਨੂੰ ਰੱਖਣਾ? ਇਸ ਤਰ੍ਹਾਂ ਹੀ ਹੈ। ਤੁਹਾਨੂੰ ਪਤਾ ਕਿ ਜਦੋਂ ਮੀਆਂ ਸਾਹਿਬ ਗਏ ਸੀ ਮੁਸ਼ਰਫ ਦੌਰ ਡੀਲ ਕਰਕੇ, ਜਿਹੜੇ ਬਾਕੀ ਲੋਕ ਜੇਲ੍ਹਾਂ 'ਚ ਉਹ ਇੱਥੇ ਰਹਿ ਗਏ ਸੀ, ਚੁੱਪ ਕਰਕੇ ਨਿਕਲ ਗਏ ਸੀ। ਅਤੇ ਉਹਨਾਂ ਨੇ ਆਪਣਾ ਹੀ ਰੱਖਿਆ ਸੀ ਮੇਨ ਕਿ। ਅਤੇ ਸਾਨੂੰ ਤਾਂ ਬੜੀ ਉਮੀਦਾਂ ਸਨ ਕਿ ਖਾਨ ਸਾਹਿਬ ਕੋਈ ਥੋੜ੍ਹਾ ਜਿਹਾ ਗੈਰ ਰਵਾਇਤੀ ਪੋਲੀਟੀਸ਼ੀਅਨ ਨੇ, ਅਤੇ ਇੰਝ ਕਰਨਗੇ ਉਂਝ ਕਰਨਗੇ। ਖਾਨ ਸਾਹਿਬ ਵੀ ਅਲਟੀਮੇਟਲੀ ਜਦੋਂ ਪਈ ਹੈ ਨਾ ਸਿਰ ਦੇ ਉੱਤੇ, ਜੇਲ੍ਹ 'ਤੇ ਸਹੀ ਕੱਟ ਰਹੇ ਨੇ ਉਹ, ਚਲੋ ਉਹ ਤਾਂ ਠੀਕ ਹੋ ਗਿਆ। ਲੇਕਿਨ ਫਰਸਟ੍ਰੇਸ਼ਨ ਥੋੜ੍ਹੀ ਜਿਹੀ ਹੁਣ ਆਉਣਾ ਸ਼ੁਰੂ ਹੋਈ, ਉਹ ਅਲੱਗ ਗੱਲ ਹੈ। ਲੇਕਿਨ ਅਲਟੀਮੇਟਲੀ ਉਹਨਾਂ ਨੇ ਵੀ ਪਾਕਿਸਤਾਨੀ ਸਿਆਸਤਦਾਨਾਂ ਵਾਲੀ ਗੱਲਾਂ ਅਤੇ ਨੈਰੇਟਿਵ ਅਤੇ ਆਦਤਾਂ ਪੜ੍ਹਾਉਣੀ ਸ਼ੁਰੂ ਕਰ ਦਿੱਤੀਆਂ। ਹਾਂ ਬਿਲਕੁਲ। ਅਤੇ ਐਤਕੀ ਵੈਸੇ ਉਹਨਾਂ ਦੀ ਜਿਹੜੀ ਆਖਰੀ ਸਟੇਟਮੈਂਟ ਆਈ ਆ ਆਪਣੇ ਬੇਟਿਆਂ ਨੇ ਈਦ 'ਤੇ ਗੱਲ ਕਰਨੇ ਦੇ, ਉਹਦੇ 'ਚ ਇੱਕ ਬੜਾ ਵੱਡਾ ਡਿਫਰੈਂਸ ਆ ਗਿਆ। ਤੁਸੀਂ ਨੋਟ ਨਹੀਂ ਕੀਤਾ ਜਾਂ ਕੀਤਾ ਤੁਸੀਂ? ਨਹੀਂ, ਮੈਂ ਨਹੀਂ ਕੀਤਾ। ਐਤਕੀ ਪਹਿਲੀ ਦਫਾ ਉਹਨਾਂ ਨੇ ਫੌਜੀ ਇਸਟੈਬਲਿਸ਼ਮੈਂਟ ਨੂੰ ਤਨਕੀਦ ਨਹੀਂ ਕੀਤੀ। ਅੱਛਾ। ਹਾਂਜੀ, ਉਹਨਾਂ ਨੇ ਸਿਰਫ ਐਤਕੀ, ਅੱਛਾ ਖਾਨ ਸਾਹਿਬ ਦਾ ਇਹ ਹੈ ਕਿ ਕਿਸੇ ਨਾ ਕਿਸੇ ਤੋਂ ਉਹਨਾਂ ਨੇ ਕਰਨੀ ਤਾਂ ਹੁੰਦੀ ਹੈ। ਉਹਨਾਂ ਨੇ ਮੁਕਤਦਾ ਹਲਕਿਆਂ ਨੂੰ ਛੱਡ ਦਿੱਤਾ, ਜਿਹੜਾ ਪਹਿਲਾਂ ਤਾਂ ਬਹੁਤ ਕਰਦੇ ਸੀ। ਜ਼ਾਹਰ ਉਹਨਾਂ ਦੀ ਮੀਟਿੰਗ ਨਾ ਹੋਣੇ ਦੀ ਵੀ ਤੁਹਾਨੂੰ ਪਤਾ ਇਹੀ ਵਜੂਹਾਤ ਨੇ। ਐਤਕੀ ਉਹਨਾਂ ਨੇ ਸਿਰਫ ਜਿਹੜੀ ਸੂਈ ਆਪਣੀ ਰੱਖੀ ਹੈ ਜੱਜਾਂ 'ਤੇ, ਅਤੇ ਜੱਜਾਂ ਨੂੰ ਉਹਨਾਂ ਨੇ ਬੜਾ ਲਤਾੜਿਆ। ਉਹਨਾਂ ਨੇ ਕਿਹਾ ਇਹ ਜੱਜਾਂ ਨੇ ਮੁਲਕ ਤਬਾਹ ਕਰ ਦਿੱਤਾ, ਇਹ ਕੇਸ ਨਹੀਂ ਸੁਣਦੇ ਅੱਜ ਕੱਲ੍ਹ। ਹਾਂਜੀ, ਜੱਜ ਸਭ ਤੋਂ ਕਮਜ਼ੋਰ, ਜਿਸ ਤਰ੍ਹਾਂ ਦੀ ਹਾਲਤ ਹੈ ਜੱਜਾਂ ਦੀ ਅਤੇ ਜੁਡੀਸ਼ਰੀ ਦੀ, ਤੇ ਬਹੁਤ ਹੀ ਵੀਕ ਹੈ। ਉਹਨੂੰ ਪੰਚ ਮਾਰੀ ਜਾਓਗੇ ਅਤੇ ਉਹਨੇ ਕਿਹੜਾ ਮਜ਼ਬੂਤ ਹੋ ਜਾਣਾ। ਹਾਂ ਇਹ ਤਾਂ ਹੈ, ਲੇਕਿਨ ਬਸ ਉਹਨਾਂ ਨੇ ਕਿਸੇ ਨਾ ਕਿਸੇ ਨੂੰ ਤੇ
ਹਾਂ ਤੁਹਾਨੂੰ ਪਤਾ ਉਹਨਾਂ ਦਾ ਕੋਈ ਇੱਕ ਅੱਧਾ ਤਾਂ ਉਹਨਾਂ ਨੂੰ ਟਾਰਗੇਟ ਰੱਖਣਾ ਹੁੰਦਾ ਨਾ। ਚਲੋ ਜੀ ਸਾਹਿਬ, ਹੈ ਤੇ ਫਿਰ ਗੱਲਾਂ ਹੁੰਦੀਆਂ ਰਹਿਣਗੀਆਂ। ਖਾਨ ਸਾਹਿਬ ਦੀ ਰਿਹਾਈ ਕਮੇਟੀ, ਅਮਨ ਦਾ ਨਾਂ ਵਿੱਚ ਪਾ ਦਿੱਤਾ ਉਹਨਾਂ ਨੇ। ਹੁਣ ਇਹ ਰਿਹਾਈ ਕਮੇਟੀ ਵੀ ਹੋਵੇ ਤੇ ਅਮਨ ਵੀ ਹੋਵੇ। ਤੁਮ ਹੀ ਬਤਾਓ, ਕੀ ਕਹਿੰਦੇ ਨੇ ਉਹ ਸ਼ੇਰ ਹੈ ਜਿਹੜਾ ਕਿ ਮੁਮਕਿਨ ਵੀ ਹੈ, ਇਹ ਤੇ ਨਹੀਂ ਹੋ ਸਕਦਾ ਨਾ ਚੌਧਰੀ ਸਾਹਿਬ, ਕਿ ਰਿਹਾਈ ਕਮੇਟੀ ਵੀ ਹੋਵੇ। ਪਹਿਲੇ ਫੋਰਸ ਚੰਗਾ ਲੱਗਦਾ ਸੀ। ਅੱਛਾ, ਨਹੀਂ ਉਹ ਫੋਰਸ ਤੋਂ ਡਰ ਗਏ ਸੀ, ਉਹਨਾਂ ਨੇ ਕਿਹਾ ਬੈਨ ਹੋ ਜਾਣਾ। ਹਾਂ, ਤੇ ਚਲੋ ਪਹਿਲੇ ਵੀ ਬੈਨ ਹੀ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਪੀਟੀਆਈ ਦੇ ਉੱਤੇ। ਤੋ ਫਿਰ ਕਰਾਂਗੇ ਕੱਲ੍ਹ ਗੱਲ। ਹੋਰ ਬੜੇ ਮਸਲੇ ਨੇ ਪੰਜਾਬ ਵਿੱਚ ਤੇ ਪਾਕਿਸਤਾਨ ਵਿੱਚ। ਖਾਨ ਸਾਹਿਬ ਤੋਂ ਇਲਾਵਾ ਵੀ ਦੁਨੀਆ ਬਹੁਤ ਵੱਡੀ ਹੈ ਚੌਧਰੀ ਸਾਹਿਬ, ਉਸ ਤੋਂ ਬਾਹਰ ਵੇਖਿਆ ਕਰੋ ਥੋੜ੍ਹਾ ਜਿਹਾ। ਮੇਰੀ ਨਾਲੋਂ ਤੇ ਜ਼ਿਆਦਾ ਤੇ। ਲਓ ਜੀ, ਫਿਰ ਅੱਜ ਲਈ ਇੰਨਾ ਹੀ, ਹਾਂ, ਤੇ ਫਿਰ ਕੱਲ ਕੋਈ ਮਜ਼ੀਦ ਮਸਲਿਆਂ 'ਤੇ ਗੱਲ ਕਰਦੇ ਹਾਂ। ਲਓ ਜੀ, ਅੱਲਾ ਹਾਫ਼ਿਜ਼।